ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ 에ਅਰ ਫੋਰਸ ਦੇ ਮੁਖੀ ਦਾ ਕਹਿਣਾ ਹੈ ਕਿ ਜੇ ਚੀਨ ਤੇ ਪਾਕਿਸਤਾਨ ਇਕੱਠੇ ਹੋ ਕੇ ਭਾਰਤ ਖਿਲਾਫ ਲੜਦੇ ਹਨ ਤਾਂ ਇਹ ਚੀਨ ਦੀ ਇਖਲਾਕੀ ਤੌਰ ਤੇ ਹਾਰ ਹੋਵੇਗੀ। ਭਾਰਤੀ ਫੌਜੀ ਮੁਖੀ ਦਾ ਇਹ ਹਾਸੋਹੀਣਾ ਬਿਆਨ ਭਾਰਤੀ ਜਰਨੈਲਾਂ ਵਿੱਚ ਫੈਲੀ ਹੋਈ ਘਬਰਾਹਟ ਦਾ ਇੱਕ ਪ੍ਰਤੱਖ ਜਿਹੜਾ ਸਬੂਤ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਇਸ ਬਿਆਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਹੁਣ ਤਾਂ ਬੱਚੇ ਚਾਅ ਨਾਲ ਸਕੂਲਾਂ 'ਚ ਜਾਂਦੇ ਨੇ। ਸਾਡੇ ਜ਼ਮਾਨਿਆਂ 'ਚ ਇਹ ਵੀ ਸੀ ਕਿ ਵੀ ਜਿੱਦਣ ਕੰਮ ਦਿੱਤਾ ਮਾਸਟਰ ਨੇ ਸਾਰਾ ਦਿਨ ਬੰਟੇ ਖੇਡਦੇ ਰਹੇ, ਕੰਮ ਹੋਇਆ ਨਹੀਂ। ਅਗਲੇ ਦਿਨ ਸਵੇਰੇ ਉੱਠ ਕੇ ਸਕੂਲ ਜਾਣ ਤੋਂ ਪਹਿਲਾਂ ਉਹ ਬੱਚਾ ਰੱਬ ਤੋਂ ਇਹੀ ਮੰਗਦਾ ਕਿ ਮਾਸਟਰ ਨੂੰ ਬੁਖਾਰ ਹੋ ਜਾਏ, ਚਾਹੀ ਨਾ ਸਕੂਲੇ, ਕਿ ਵੀ ਇਹ ਉਹਨਾਂ ਨੂੰ ਜਿਹੜਾ ਮੈਨੂੰ ਕੁੱਟ ਪੈ ਗਈ, ਅੱਜ ਮੈਂ ਕੰਮ ਨਹੀਂ ਕੀਤਾ। ਮੈਂ ਜਦੋਂ ਇੰਡੀਆ ਦਾ 에ਅਰ ਫੋਰਸ ਚੀਫ ਹੈ, ਹੁਣੇ ਹੀ ਬਣਾਇਆ ਇਹਨਾਂ ਨੇ ਕੁਛ ਦੇਰ ਪਹਿਲਾਂ, RKS ਭਦੂਰੀਆ, ਪਹਿਲਾਂ ਤਾਂ ਨਾਂ ਤੋਂ ਹੀ ਮੈਨੂੰ ਲੱਗਿਆ ਵੀ ਭਦੂਰੀਆ ਦੇ ਜਾਂ ਤਾਂ ਜਿਹੜੀ ਹੈ ਪਸੂੜੀਆ ਰੱਖ ਲੈ, ਬੋਲਣਾ ਵੀ ਸੌਖਾ ਹੁੰਦਾ ਹੈ ਕਿ ਭਾਈ ਇਹ ਪਸੂੜੀ ਪਾਉਣ ਵਾਲੇ ਜਾਂ ਇਸ ਤੋਂ ਬਿਨਾਂ ਤਾਂ ਹੋ ਰਿਹਾ ਨਹੀਂ ਭਦੂਰੀਆ। ਹੁਣ ਉਹਦੀ ਅੱਜ ਉਹਦਾ ਇੰਟਰਵਿਊ ਦਾ ਹਿੰਦੂ ਅਖਬਾਰ ਨੇ ਕੀਤਾ ਔਰ ਜਿਹੜਾ ਉਹਨੇ ਦਿੱਤਾ ਜੋ ਵੀ ਕਿਹਾ ਉਹਨੇ ਉਹਦੇ 'ਚੋਂ ਇੱਕ ਲਾਈਨ ਦੀ ਹੈਡਲਾਈਨ ਬਣਾਈ ਔਰ ਉਹ ਮੈਨੂੰ ਇਵੇਂ ਹੀ ਲੱਗਦਾ ਕਿ ਵੀ ਜਿਵੇਂ ਉਹ ਨਿਆਣਾ ਕਹਿੰਦਾ ਨਾ ਵੀ ਅੱਜ ਮਾਸਟਰ ਨੂੰ ਬੁਖਾਰ ਚੜ੍ਹ ਜਾਏ, ਰੱਬਾ ਮੈਂ ਤੇਰੇ ਤੋਂ ਕੁਛ ਨਹੀਂ ਮੰਗਿਆ, ਬਸ ਅੱਜ ਇਹੀ ਮੰਗਦਾ ਵੀ ਅੱਜ ਨਾ ਆਏ ਮੇਰੇ ਛਿੱਤਰ ਨਾ ਫਿਰਨ। ਉਹ ਇਹ ਕਹਿੰਦਾ ਚਾਈਨਾ ਵਿਲ ਲੂਜ਼ ਮੋਰਲ ਅਥਾਰਟੀ ਇਫ ਇਟ ਕਲੂਡਸ ਵਿਦ ਪਾਕਿਸਤਾਨ ਏਅਰ ਚੀਫ। ਹੁਣ ਜ਼ਾਹਰ ਹੈ ਕਿ ਚੀਨ ਔਰ ਪਾਕਿਸਤਾਨ ਇੱਕ ਪੇਜ 'ਤੇ ਇਹਨਾਂ ਦੀਆਂ ਮੂਰਖਤਾਵਾਂ ਨੇ। ਪਾਕਿਸਤਾਨ ਨੇ ਤਾਂ ਹਮੇਸ਼ਾ ਹੀ ਕੋਸ਼ਿਸ਼ ਕੀਤੀ ਕਿ ਭਾਈ ਇੰਡੀਆ ਦੇ ਨਾਲ, ਪਾਕਿਸਤਾਨ ਨੇ ਤਾਂ ਇੱਕੋ ਵੇਲੇ ਸਾਈਮਲਟੇਨੀਅਸਲੀ ਚਾਈਨਾ ਔਰ ਅਮਰੀਕਾ ਨਾਲ ਵੀ ਬੈਲੈਂਸ ਰੱਖਣ ਦੀ ਕੋਸ਼ਿਸ਼ ਕੀਤੀ। ਅਜਾ ਅਮਰੀਕਾ 'ਚ ਜਦੋਂ ਜ਼ਿਆਦਾ ਪ੍ਰੋ ਇੰਡੀਆ ਲਾਈਨ ਵਾਲਿਆਂ ਨੇ ਉੱਧਰ ਨੂੰ ਝੁਕਾ ਕਰ ਦਿੱਤਾ, ਅਦਰਵਾਈਜ਼ ਪਾਕਿਸਤਾਨ ਖੂਬਸੂਰਤੀ ਨਾਲ ਹਾਈਫਨੇਟ ਕਰ ਰਿਹਾ ਸੀ, ਚਾਈਨਾ ਨਾਲ ਵੀ ਔਰ ਅਮਰੀਕਾ ਨਾਲ ਵੀ। ਭਾਰਤ ਨਾਲ ਵੀ ਉਹਨਾਂ ਨੇ ਕੋਸ਼ਿਸ਼ ਕੀਤੀ, ਪਰ ਇਹ ਭਾਰਤ ਦੀਆਂ ਆਪਣੀਆਂ ਹਿੰਦੂਤਵੀ ਨੀਤੀਆਂ, ਹੇਟਰੇਡ ਅਗੇਂਸਟ ਪਾਕਿਸਤਾਨ, ਮੁਸਲਮਾਨਾਂ ਦੇ ਕਿ ਔਰ ਚੀਨ ਦੇ ਨਾਲ ਦਿਲ ਵਧੀ ਕਿ ਜੇ ਅਸੀਂ ਸੁਪਰ ਪਾਵਰ ਹੋ ਗਏ ਕਿ ਅਲਟੀਮੇਟਲੀ ਜਿਹੜਾ ਹੈ ਉਹ, ਔਰ ਫਿਰ ਜੋ ਉਹਨਾਂ ਨੇ ਆਰਟੀਕਲ 370 ਖ਼ਤਮ ਕਰਕੇ ਕਸ਼ਮੀਰ 'ਚ ਕੀਤਾ, ਜੇ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਦੇ, ਜੇ ਇੱਕ ਸਟੇਜ ਤੱਕ ਆਲਰੇਡੀ ਡਿਸਪਿਊਟਡ ਟੈਰੀਟਰੀ ਸੀ, ਚਾਈਨਾ ਦੀ ਲਦਾਖ ਪ੍ਰੋਬਲਮ ਨਹੀਂ ਸੀ, ਉਹਨੂੰ ਵੀ ਜਦੋਂ ਇਹਨਾਂ ਨੇ ਲਦਾਖ ਯੂਨੀਅਨ ਟੈਰੀਟਰੀ ਬਣਾ ਕੇ ਸਿੱਧਾ ਆਪਣੀ ਗਵਰਨਰ 'ਚ ਲੈ ਆਂਦਾ, ਡਿਸਪਿਊਟਡ ਟੈਰੀਟਰੀ ਨਹੀਂ ਰਹੀ, ਇੰਟਰਨੈਸ਼ਨਲ ਅਰੀਨਾ 'ਚੋਂ ਇਹਨਾਂ ਨੇ ਆਪ ਹੀ ਇਹਨੂੰ ਕੱਢ ਲਿਆ। ਅਤੇ ਫਿਰ ਚੀਨ ਨੇ ਅੱਗੋਂ ਜਿਹੜੇ ਰੰਗ ਦਿਖਾਏ ਉਹਦੇ 'ਚ ਉਹਨਾਂ ਨੇ ਅਰੁਣਾਚਲ 'ਤੇ ਵੀ ਆਪਣਾ ਕਲੇਮ, ਸਾਊਥ ਤਿੱਬਤ ਅਤੇ ਲਦਾਖ 'ਚ ਵੀ ਉਹਨਾਂ ਨੇ ਕਿਵੇਂ 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਲਈ ਹੈ। ਔਰ ਜ਼ਾਹਰ ਹੈ ਕਿਉਂਕਿ ਇਕਨੋਮਿਕਲ ਕੋਰੀਡੋਰ ਦਾ ਮੁੱਦਾ ਹੈ ਪਾਕਿਸਤਾਨ ਦੇ ਨਾਲ, ਇਕੱਲੀਆਂ ਇਹੀ ਨਹੀਂ ਕਿ ਵੀ ਉਹਨਾਂ ਨੇ 에ਅਰ ਫੋਰਸ ਐਕਸਰਸਾਈਜ਼ਸ, ਨੇਵਲ ਔਰ ਅਦਰ ਵੇ ਅਰਾਊਂਡ। ਹੁਣ ਇਹਨਾਂ ਨੂੰ ਇਹ ਹੈ ਕਿ ਵੀ ਇਹ ਤਾਂ ਇਕੱਲੀ ਪਾਕਿਸਤਾਨ ਦੀ ਇੱਕ 에ਅਰ ਫੋਰਸ ਨਹੀਂ, ਜਦੋਂ ਇਹਨਾਂ ਨੇ ਆਹ ਡਰਾਮਾ ਕੀਤਾ ਬਾਲਾਕੋਟ ਦਾ, ਉਹਨਾਂ ਨੇ ਇਹਨਾਂ ਦੀਆਂ ਚੱਕਰੀਆਂ ਘੁਮਾਤੀਆਂ ਅਤੇ ਹੁਣ ਤਾਂ ਚੀਨ ਔਰ ਪਾਕਿਸਤਾਨ ਔਰ ਚਾਈਨਾ ਦੇ ਬਣੇ ਉਹਨਾਂ ਦੇ ਹੁਣ ਉਹ ਇੱਕ ਸਮੁੰਦਰੀ ਔਰ ਦੂਸਰੀ ਤਾਕਤ ਔਰ ਪਾਕਿਸਤਾਨ ਦੀ ਆਪਣੀ ਮਿਸਾਈਲ ਪਾਵਰ। ਹੁਣ ਇਹਨਾਂ ਨੂੰ ਇਹ ਲੱਗ ਰਿਹਾ ਜਿਵੇਂ ਉਹ ਨਿਆਣਾ ਕਹਿੰਦਾ ਨਾ ਕਿ ਮਾਸਟਰ ਨੂੰ ਬੁਖਾਰ ਚੜ੍ਹ ਜਾਏ, ਕਿ ਵੀ ਚੀਨ ਪਾਕਿਸਤਾਨ ਇਕੱਠੇ ਇੱਕੋ ਵੇਲੇ ਕਲੂਡ ਨਾ ਕਰਨ ਜਾਂ ਇੱਕੋ ਵੇਲੇ ਉਹਨਾਂ ਦੀ ਕੋਈ ਸਾਂਝੀ ਸਕੀਮ ਨਾ, ਔਰ ਉਹਦੇ 'ਚ ਇਹ ਚਾਈਨਾ ਨੂੰ ਨਿਹੋਰਾ ਮਾਰ ਰਿਹਾ ਹੈ ਜਾਂ ਉਹਨਾਂ ਨੂੰ ਇਹ ਕਹਿ ਰਿਹਾ ਦੇਖੋ ਫਿਰ ਜੇ ਤੁਸੀਂ ਪਾਕਿਸਤਾਨ ਤੁਹਾਡੇ ਨਾਲ ਆਏਗਾ ਫਿਰ ਤੁਹਾਡੀ ਤਾਕਤ ਕਾਹਦੀ ਤਾਕਤ ਹੋਈ, ਫਿਰ ਤਾਂ ਤੁਸੀਂ ਜਿਹੜਾ ਉਹ ਦੂਸਰੇ ਦੀ ਮਦਦ ਲੈ, ਇਖਲਾਕੀ ਤੁਹਾਡੀ ਕਮਜ਼ੋਰੀ ਹੋਏਗੀ। ਐਗਜ਼ੈਕਟ ਉਹਦੀ ਸਟੇਟਮੈਂਟ ਹੈ ਜਿਹੜਾ ਉਹਨੇ ਇੰਟਰਵਿਊ 'ਚ ਕਹੀ, ਮੈਂ ਕੋਟ ਅਨਕੋਟ ਕਰਦਾ, ਕੋਟ, ਟੂ ਮਾਈ ਮਾਈਂਡ, ਇਹ ਭਦੂਰੀਆ ਕਹਿ ਰਿਹਾ, ਟੂ ਮਾਈ ਮਾਈਂਡ ਇਫ ਚਾਈਨਾ ਸਟਾਰਟ ਏ ਕਲੂਸਿਵ ਪਲਾਨ they would have lost the moral authority there itself. As a compared power, if you need another country to even threaten some country, you have given away your weakness. You need to be prepared. There are situations where it can happen, but to say that we will start with a collusive threat, I don't see it, especially with China. ਹੁਣ ਇਹਦੇ ਦੋ ਇਹ ਕਰ ਰਿਹਾ, ਇੱਕ ਤਾਂ ਉਹ ਨਿਆਣੇ ਵਾਂਗੂ ਰੱਬ ਤੋਂ ਮੰਗ ਰਿਹਾ ਵੀ ਮਾਸਟਰ ਬਿਮਾਰ ਹੋ ਜਾਏ, ਅਤੇ ਦੂਸਰਾ ਹੁਣ ਉਹਦੇ 'ਤੇ ਉਦਾਹਰਣ ਆਉਂਦੀ ਹੈ ਕਿ ਵੀ ਉਹ ਬਿੱਲੀ ਸਾਹਮਣੇ ਖੜੀ ਹੈ, ਉਹਦੀ ਪੰਜੇ ਦੀ ਮਾਰ 'ਚ ਹੈ ਅਤੇ ਕਬੂਤਰ ਅੱਖਾਂ ਮੱਤ ਕਰ ਲੈਂਦਾ ਕਿ ਜਿਵੇਂ ਬਿੱਲੀ ਨੇ ਦੇਖਿਆ ਨਹੀਂ।
ਹੁਣ ਉਹ ਪਹਿਲਾਂ ਤਾਂ ਕਹਿ ਰਿਹਾ ਕਿ ਵੀ ਮੇਰੇ ਦਿਮਾਗ 'ਚ ਇਹ ਨਹੀਂ ਹੈ ਕਿ ਜੀ ਇਹ ਚਾਈਨਾ ਪਾਕਿਸਤਾਨ ਦੇ ਨਾਲ ਕਲੂਡ ਕਰੇਗਾ, ਫਿਰ ਤਾਂ ਇਹ ਇਖਲਾਕੀ ਉਹਨਾਂ ਦੀ ਪਾਵਰ ਨਹੀਂ ਰਹੇਗੀ, ਉਹ ਕੰਬੈਟ ਪਾਵਰ ਜਦੋਂ ਤੁਸੀਂ ਕਿਸੇ ਹੋਰ ਦੇਸ਼ ਦੀ ਮਦਦ ਲੈਂਦੇ ਹੋ। ਪਰ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ, ਹੋ ਸਕਦਾ ਹੈ ਇਸ ਕਿਸਮ ਦਾ ਹੋ ਵੀ ਸਕਦਾ ਹੈ ਕਿ ਪਰ ਇਵੇਂ ਸੋਚਣਾ ਕਿ ਕਲੂਸਿਵ ਥ੍ਰੈਟ ਹੋਏਗੀ, ਇਹ ਮੈਨੂੰ ਲੱਗਦਾ ਨਹੀਂ ਵੀ ਚੀਨ ਇਵੇਂ ਕਰੇਗਾ। ਸੋ ਜਿਹਨੂੰ ਅਸੀਂ ਇਹੀ ਕਵਾਂਗੇ ਕਿ ਭਾਈ ਤੁਹਾਨੂੰ ਬਹੁਤ ਬਹੁਤ ਇਸ ਸੋਚ ਦੀਆਂ ਮੁਬਾਰਕਾਂ ਕਿ ਵੀ ਤੁਸੀਂ ਜ਼ਰੂਰ ਇਵੇਂ ਹੀ ਰੱਖੋ, ਅੱਖਾਂ ਵੀ ਬੰਦ ਰੱਖੋ ਤੇ ਨਿਆਣਿਆਂ ਵਾਂਗੂ ਉਹ ਵੀ ਮੰਗੋ, ਉਧਰ ਨਿਆਣੇ ਦਾ ਵੀ ਚਪੇੜਾ ਪੈਣੀ ਹੈ ਮਾਸਟਰ ਤੋਂ, ਤੇ ਕਬੂਤਰ ਵੀ ਜਿਹੜਾ ਉਹ ਬਿੱਲੀ ਨੇ ਜਿਹੜਾ ਉਹ ਹਜਮ ਕਰਕੇ ਕਹਿਣਾ ਹੈ ਵੀ ਗੁੱਡ ਡਿਨਰ। ਸੋ ਹੁਣ ਅਸੀਂ ਕਲੋਜ਼ਿੰਗ ਦੇ ਵਿੱਚ ਜਿਵੇਂ ਕਬੀਰ ਸਾਹਿਬ ਦੀ ਬਾਣੀ ਦੇ ਉੱਤੇ ਰੋਜ਼ਾਨਾ ਵਿਚਾਰ ਕਰਦੇ ਹਾਂ। 2 ਸ਼ਲੋਕ ਅਸੀਂ ਅੱਜ ਦੀ ਵਿਚਾਰ ਲਈ ਚੁਣੇ ਨੇ। ਕਬੀਰ ਜਿਨੋ ਕਿਛੂ ਜਾਣਿਆ ਨਹੀਂ, ਤਿੰਨ ਸੁਖ ਨੀਂਦ ਬਿਹਾਏ, ਹਮੋ ਜੋ ਬੂਝਾ ਬੂਝਣਾ, ਪੂਰੀ ਪਰੀ ਬੁਲਾਏ। ਵੈਸੇ ਐਗਜ਼ਾਮੀਨੇਸ਼ਨ ਸੈਂਟਰ 'ਚੋਂ ਨਿਕਲਦੇ 2 ਕਿਸਮ ਦੇ ਬੱਚੇ ਬਹੁਤ ਖੁਸ਼ ਹੁੰਦੇ ਨੇ। ਇੱਕ ਤਾਂ ਉਹ ਜਿਨ੍ਹਾਂ ਨੇ ਸਾਰਾ ਸਾਲ ਪੜ੍ਹਿਆ ਹੁੰਦਾ ਹੈ, ਹਰ ਚੀਜ਼ ਉਹਨਾਂ ਦੀ ਟਿਪ 'ਤੇ ਹੁੰਦੀ ਹੈ, ਇਮਤਿਹਾਨ ਦੇ ਕੇ ਖੁਸ਼ ਚਿਹਰੇ ਨਾਲ, ਤੇ ਜਾਂ ਉਹ ਜਿਨ੍ਹਾਂ ਨੇ ਨਾ ਉੱਥੇ ਕਿਤਾਬ ਖੋਲ੍ਹੀ ਹੁੰਦੀ ਹੈ ਔਰ ਉੱਥੇ ਜਾ ਕੇ ਵੀ ਉਹਨਾਂ ਨੇ ਕੁਐਸਚਨ ਪੇਪਰ ਵੀ ਨਹੀਂ ਖੋਲ੍ਹਿਆ, ਉਵੇਂ ਹੀ ਛੱਡ ਕੇ ਦਸਤਖਤ ਕਰਕੇ ਆ ਗਏ ਤੇ ਖੁਸ਼ੀ ਬਾਹਰ ਨਿਕਲਦੇ ਆ ਕਹਿ ਰਹੇ ਹੁੰਦੇ ਕਿ ਕਹਿੰਦਾ ਫੇਲ, ਤੇ ਦੂਜਾ ਕਹਿ ਰਿਹਾ ਹੁੰਦਾ 90%। ਸੋ ਹੁਣ ਕਬੀਰ ਸਾਹਿਬ ਨੇ ਇਸ ਨੂੰ ਇਸ ਢੰਗ ਨਾਲ ਬਿਆਨ ਕੀਤਾ ਵੀ ਇੱਕ ਤਾਂ ਉਹ ਨੇ ਜਿਹੜੀ ਮਾਇਆ ਦੇ ਵਿੱਚ, ਐਸ਼ੋ ਇਸ਼ਰਤ ਦੇ ਵਿੱਚ ਗਲਤਾਨ, ਉਹਨਾਂ ਨੂੰ ਪਤਾ ਹੀ ਨਹੀਂ ਹੈ ਦੂਸਰਾ ਪਾਸਾ ਕੀ ਹੈ। ਪਰ ਕਹਿੰਦੇ ਵੀ ਮੈਨੂੰ ਜਦੋਂ ਇਸ ਗੱਲ ਦੀ ਸਮਝ ਆ ਗਈ ਕਿ ਵੀ ਇਹ ਤਾਂ ਦੁਨੀਆ ਬਿਨਸਣਹਾਰ ਹੈ, ਇੱਥੇ ਕੁਛ ਨਹੀਂ ਰਹਿਣਾ, ਅਲਟੀਮੇਟ ਟਰੂਥ ਰੱਬ ਹੈ, ਅੰਦਰ ਮੇਰੇ ਲੌ ਲੱਗ ਗਈ, ਹੁਣ ਤਾਂ ਮੈਨੂੰ ਉਸ ਰੱਬ ਦੀ ਯਾਦ ਜਾਂ ਉਸ ਪਿਆਰੇ ਦੇ ਪਿਆਰ ਦੇ ਇੰਨੀ ਕੁ ਲਿਲ ਰਹਿੰਦੀ ਹੈ ਕਿ ਮੈਨੂੰ ਤਾਂ ਕੋਈ ਗੱਲ ਹੋਰ ਸੁਝਦੀ ਨਹੀਂ। ਹੁਣ ਉਹਨਾਂ ਨੇ ਕਿਹਾ ਕਬੀਰ ਜਿਨੋਂ ਕਛੂ ਜਾਣਿਆ ਨਹੀਂ, ਤਿੰਨ ਸੁਖ ਨੀਂਦ ਬਿਹਾਏ, ਕਿ ਜਿਨ੍ਹਾਂ ਨੂੰ ਪਤਾ ਹੀ ਕੁਛ ਨਹੀਂ ਹੈ ਇਸ ਦੁਨੀਆ, ਉਹ ਘੁਰਾੜੇ ਮਾਰ ਰਹੇ ਨੇ, ਪੈਗ ਲਾ ਕੇ ਸੁੱਤੇ ਹੋਣ ਕਿ ਬਿਨਾਂ ਪੈਗ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਵੀ ਦੁਨੀਆ 'ਚ ਕੁਛ ਵੀ ਹੋਰ ਹੈ। ਉਹ ਤਾਂ ਜਿਹਨੂੰ ਗੁਰੂ ਸਾਹਿਬ ਨੇ ਇੱਕ ਥਾਂ ਕਿਹਾ ਵੀ ਕੂਕਰ ਹੈ, ਸੂਕਰ ਹੈ, ਗਰਦਬ ਹੈ। ਹੁਣ ਕੁੱਤੇ ਹੋਣ, ਸੂਰ ਹੋਣ, ਗਧੇ ਹੋਣ, ਉਹ ਵੀ ਤਾਂ ਸਾਰਾ ਖਾਂਦੇ ਵੀ ਨੇ, ਬੱਚੇ ਵੀ ਜੰਮਦੇ ਹੈ, ਉਹਨਾਂ ਦਾ ਵੀ ਸਾਰਾ ਸਿਸਟਮ, ਹਿਊਮਨ ਬਾਡੀ ਔਰ ਐਨੀਮਲ ਬਾਡੀ, ਸਾਰੀ ਉਹਨਾਂ ਦੀ ਐਨਾਟਮੀ ਫਿਜ਼ੀਓਲੋਜੀ ਇੱਕੋ ਜਿਹੀ ਹੈ, ਸਿਰਫ ਅਕਲ 'ਚ ਫਰਕ ਹੁੰਦਾ ਹੈ ਕਿ ਵੀ ਬੰਦੇ ਨੂੰ ਫਰਕ ਹੈ ਠੀਕ ਤੇ ਗਲਤ ਕੀ ਹੈ। ਤੇ ਜੇ ਤੁਸੀਂ ਸੂਰ, ਕੁੱਤੇ ਔਰ ਗਧੇ ਵਾਂਗ ਹੀ ਜਿਉਣਾ ਤੇ ਫਿਰ ਤਾਂ ਬੇਫਿਕਰੀ ਆ, ਉਹਨੂੰ ਕਹੋ ਜੀ ਕੀ ਹੈ, ਬੇਫਿਕਰੀ ਨਾਲ ਸੁੱਤਾ ਹੈ ਜੀ। ਔਰ ਕਬੀਰ ਸਾਹਿਬ ਨੇ ਕਿਹਾ ਹਮੋ ਜੋ ਬੂਝਾ ਬੂਝਣਾ, ਪੂਰੀ ਪਰੀ ਬੁਲਾਏ, ਕਿ ਵੀ ਸਾਨੂੰ ਤਾਂ ਸਮਝ ਆ ਗਈ ਹਕੀਕਤ ਦੀ, ਤੇ ਹੁਣ ਸਾਡੇ ਸਾਹਮਣੇ ਇਹ ਜਿਹੜੇ ਨੇ ਸਾਰੇ ਹੀ ਚੈਲੰਜ ਨੇ ਔਰ ਅਸੀਂ ਉਹਨਾਂ ਨੂੰ ਰੱਬ ਦੀ ਯਾਦ ਦੇ ਨਾਲ ਜੁੜ ਕੇ ਉਹਨਾਂ ਦਾ ਮੁਕਾਬਲਾ ਕਰਦੇ ਹਾਂ। ਔਰ ਦੂਸਰਾ ਸ਼ਲੋਕ ਵੀ ਇਸ ਥਾਟ ਨੂੰ ਅੱਗੇ ਤੋਰਦਾ, ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੈ ਔਰ ਲਾਗੀ ਚੋਟ ਮਰਮ ਕੀ, ਰਹੋ ਕਬੀਰਾ ਠੌਰ। ਹੁਣ ਜਿਹੜੇ ਇਹ ਉੱਪਰਲੇ ਸ਼ਲੋਕ ਦੇ ਨਾਲ ਜੁੜਦੀ ਹੈ ਜਾ ਕੇ ਗੱਲ ਕਿ ਜਿਹੜੇ ਸੁੱਤੇ ਹੋਏ ਨੇ ਗਫਲਤ ਦੀ ਨੀਂਦ 'ਚ, ਗਫਲਤ ਇਹੀ ਹੁੰਦਾ ਵੀ ਬੇਫਿਕਰ ਹੋ ਕੇ, ਬੇਪਰਵਾਹ ਹੋ ਕੇ, ਤੁਸੀਂ ਅੰਨੇ ਹੋ ਕੇ ਸੁੱਤੇ ਹੋਏ ਹੋ, ਮਨ ਵੱਲੋਂ ਤੁਸੀਂ ਅੰਨੇ ਹੋ ਗਏ ਹੋ, ਅੰਦਰ ਤੁਸੀਂ ਝਾਕਦੇ ਹੀ ਨਹੀਂ, ਠੀਕ ਔਰ ਗਲਤ 'ਚ ਪਛਾਣ ਹੀ ਨਹੀਂ ਕਰਦੇ, ਆਪਣੇ ਫਰਜ਼ ਨੂੰ ਨਹੀਂ ਪਛਾਣਦੇ, ਆਪਣੇ ਆਲੇ ਦੁਆਲੇ ਕਿਸੇ ਪੀੜ, ਕਿਸੇ ਦਰਦ ਨੂੰ ਮਹਿਸੂਸ ਨਹੀਂ ਕਰਦੇ। ਤੇ ਕਬੀਰ ਸਾਹਿਬ ਨੇ ਕਿਹਾ ਕਿ ਭਾਈ ਉਹਨਾਂ ਨੂੰ ਵਿਕਾਰਾਂ ਦੀ ਮਾਰ ਪੈ ਰਹੀ ਹੈ, ਕਾਮ, ਲਸਟ ਹੈ, ਐਂਗਰ ਹੈ, ਗਰੀਡ ਹੈ, ਅਟੈਚਮੈਂਟ ਹੈ, ਅਨਾਹ ਹੈ, ਹਸਦ ਹੈ, ਈਰਖ ਹੈ, ਉਸ ਮਾਰ ਦੀਆਂ ਚੋਟਾਂ ਉਹ ਬਹੁਤ ਖਾ ਰਹੇ ਨੇ। ਉਹਨਾਂ ਚੋਟਾਂ ਦੀ ਪੀੜ ਉਹਨਾਂ ਦੇ ਅੰਦਰ, ਉਹਨਾਂ ਦੇ ਮਨ ਨੂੰ ਟਿਕਣ ਨਹੀਂ ਦਿੰਦੀ, ਉਹਨਾਂ ਦੇ ਮਨ 'ਚ ਸਹਿਜ ਨਹੀਂ ਹੈ। ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੈ ਔਰ, ਹੁਣ ਜਿਉਂ-ਜਿਉਂ ਮਤਲਬ ਉਹ ਉਸ ਦੀ ਮਾਰ ਪੈ ਰਹੀ ਹੈ ਤਿਉਂ ਤੋਂ ਪੀੜ ਹੋ ਰਹੀ ਹੈ, ਪੀਰ ਹੈ ਪੀੜ, ਪਰ ਲਾਗੀ ਚੋਟ ਮਰਮ ਕੀ। ਹੁਣ ਦੂਸਰੇ ਪਾਸੇ ਨੇ ਮਰਮ ਹੁੰਦਾ ਕੋਈ ਐਸਾ ਜ਼ਖਮ ਜਿਹੜਾ ਦਿਲ ਨੂੰ ਵਿੰਨ ਜਾਏ। ਔਰ ਜਦੋਂ ਅਸੀਂ ਮਹਿਰਮ ਵੀ ਕਹਿੰਦੇ ਹਾਂ, ਮਹਿਰਮ ਦਾ ਵੀ ਹੈ ਜਿਹੜਾ ਦਿਲਾਂ ਦਾ ਭੇਤੀ ਹੈ, ਜਿਹੜਾ ਦਿਲ ਦੀ ਸਾਂਝ ਰੱਖਦਾ ਹੈ, ਜਿਹਦੇ ਨਾਲ ਤੁਸੀਂ ਭੇਤ ਦੀ ਗੱਲ ਕਰਦੇ ਹੋ, ਜਿਹੜਾ ਤੁਹਾਡੀ ਪੀੜ ਨੂੰ ਸਮਝਦਾ ਹੈ। ਦੁਨਿਆਵੀ ਲੈਂਗੁਏਜ ਤਾਂ ਅਸੀਂ ਇਹੀ ਕਹਿੰਦੇ ਹਾਂ ਕਿ ਮਹਿਰਮ ਦਿਲਾਂ ਦੇ ਮਾਹੀ, ਮੋੜੇਗਾ ਕਦ ਮੁਹਾਰਾਂ। ਹੁਣ ਇੱਥੇ ਜਿਹੜੇ ਇਸ ਦਿਲ ਦੀ ਚੋਟ ਦੀ ਗੱਲ ਹੈ ਕਿ ਭਾਈ
ਮੇਰੇ ਅੰਦਰ ਜਾਂ ਜਿਹੜੇ ਰੱਬ ਦੇ ਬੰਦੇ ਨੇ ਉਹਨਾਂ ਦੇ ਅੰਦਰ ਲਾਗੀ ਚੋਟ ਮਰਮ, ਉਹਨਾਂ ਦੇ ਦਿਲ ਵਿੰਨੇ ਹੋਏ ਨੇ ਪਿਆਰ ਦੀ ਚੋਟ ਦੇ ਨਾਲ, ਪਿਆਰ ਦੇ ਤੀਰ ਦੇ ਨਾਲ। ਜਿਸ ਨੂੰ ਕਬੀਰ ਸਾਹਿਬ ਨੇ ਅੱਗੇ ਉਹਨਾਂ ਦਾ ਸ਼ਲੋਕ ਹੈ, ਕਬੀਰ ਸਤਗੁਰ ਸੂਰਮੇ ਵਾਇਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ ਪਰਾ ਕਲੇਜੇ ਛੇਕ। ਕਿ ਸੂਰਮੇ ਸਤਿਗੁਰੂ ਨੇ ਪਿਆਰ ਦਾ ਤੀਰ ਕੰਨਾਂ ਤੱਕ ਖਿੱਚ ਕੇ ਇਵੇਂ ਮਾਰਿਆ ਕਿ ਜਾ ਕੇ ਸਿੱਧਾ ਦਿਲ ਦੇ ਵਿੱਚ ਉਹਨੇ ਦਿਲ ਵਿੰਨ ਦਿੱਤਾ, ਛੇਕ ਆਰ ਪਾਰ ਹੋ ਗਿਆ। ਤੇ ਹੁਣ ਉਹਦੇ ਬਿਨਾ ਕੋਈ ਹੈ ਹੀ ਨਹੀਂ ਹੈ ਪਿਆਰ ਉਹਦਾ। ਔਰ ਇਹੀ ਲਾਗੀ ਚੋਟ ਮਰਮ ਕੀ, ਇਹ ਦਿਲ ਨੂੰ ਵਿੰਨਣ ਵਾਲੀ ਗੁਰੂ ਦੇ ਸ਼ਬਦ ਦੀ ਚੋਟ ਲੱਗੀ। ਰਹੋ ਕਬੀਰਾ ਠੌਰ, ਠੌਰ ਹੁੰਦਾ ਟਿਕ ਜਾਣਾ, ਸਹਿਜ ਆ ਜਾਣਾ। ਔਰ ਉਸ ਬਾਣੀ ਦੀ, ਸ਼ਬਦ ਦੀ, ਮੁਹੱਬਤ ਦੀ ਚੋਟ ਨੇ ਮੇਰੇ ਅੰਦਰ ਇੱਕ ਸਹਿਜ ਭਰ ਦਿੱਤਾ ਹੈ, ਇੱਕ ਟਿਕਾ ਭਰ ਦਿੱਤਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਸ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਇਹ ਸਾਰਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।